ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ, ਲਿਖਾਰੀ ਸਲੀਮ ਰਜ਼ਾ ਠਾਕਰ, ਆਵਾਜ਼ ਅਜਮਲ ਸਿਕੰਦਰੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਬਹੁਤ ਹਨੇਰੀ ਝੁੱਲੀ ਤੇ ਵੱਡੀ ਬੋੜ ਮੂੰਹਦੀ ਹੋ ਗਈ। ਉਸ ਪਿੰਡ ਦੇ ਸਾਰੇ ਬੰਦੇ ਆਪਣੀ ਸਾਰੀ ਤਾਰੀਖ ਬੋੜ ਦੇ ਡਿੱਗਣ ਤੋਂ ਦੱਸਦੇ ਸਨ। ਬੋੜ ਡਿੱਗਣ ਵਾਲਾ ਸਾਲ, ਬੋੜ ਡਿੱਗਣ ਤੋਂ 3 ਵਰ੍ਹੇ ਪਹਿਲੇ ਜਾਂ ਬੋੜ ਡਿੱਗਣ ਤੋਂ 4 ਸਾਲ ਮਗਰੋਂ, ਜਦੋਂ ਬੋੜ ਡਿੱਗਾ ਸੀ ਤੇ ਫਲਾਣਾ ਕੁੱਛੜ ਸੀ ਜਾਂ ਗੁੱਡੜੀਆਂ ਦਿੰਦਾ ਸੀ, ਸੁਣੀਦਾ ਏ। ਬੋੜ ਬੜਾ ਹੀ ਨਾਮੀ ਗ੍ਰਾਮੀ ਸੀ। ਦੂਰ ਦੂਰ ਤੀਕ ਆਲੇ ਦੁਆਲੇ ਦੇ ਕਿਸੇ ਪਿੰਡ ਵਿੱਚ ਵੀ ਏਡਾ ਵੱਡਾ ਰੁੱਖ ਨਹੀਂ ਸੀ। ਜਿਸ ਸਾਲ ਬੋੜ ਡਿੱਗਾ ਉਸ ਸਾਲ ਤੀਕ ਜਿਤਨੇ ਵੀ ਬਾਬੇ ਜਿਉਂਦੇ ਸਨ, ਉਹਨਾਂ ਵਿੱਚ ਉਹ ਵੀ ਸਨ ਜੋ ਆਪਣੀ ਉਮਰ 100 ਸਾਲ ਦੱਸਦੇ ਸਨ। ਉਹਨਾਂ ਸਾਰਿਆਂ ਦਾ ਇਹ ਆਖਣਾ ਸੀ ਕਿ ਅਸੀਂ ਜੂੰ ਦੇ ਵੇਖਣ ਲੱਗੇ ਹਾਂ, ਇਸ ਬੋੜ ਨੂੰ ਇੰਝ ਹੀ ਵੇਖਿਆ ਏ। ਉਹਨਾਂ ਵਿੱਚੋਂ ਕਈ ਪਰਚੋਲੂ ਦਿਮਾਗੀਆਂ ਦਾ ਇਹ ਕਹਿਣਾ ਸੀ ਕਿ ਮੈਂ ਆਪਣੇ ਪਿਓ, ਤਾਏ ਤੇ ਬਾਬੇ ਫੁੱਲੂ ਤੋਂ ਵੀ ਪੁੱਛਿਆ ਸੀ ਕਿ ਇਹ ਬੋੜ ਕਿਸ ਲਾਇਆ ਸੀ। ਬਾਬਾ ਫੁੱਲੂ ਆਪੂ 100 ਸਾਲ ਤੋਂ ਉੱਤੇ ਦਾ ਹੋ ਕੇ ਮੋਇਆ ਸੀ। ਬਾਬੇ ਫੁੱਲੂ ਦਾ ਵੀ ਮੇਰੇ ਪਿਓ ਤੇ ਤਾਏ ਤਰ੍ਹਾਂ ਇਹੀ ਕਹਿਣਾ ਸੀ ਕਿ ਮੈਂ ਜੂੰ ਦੀ ਹੋਸ਼ ਸੰਭਾਲੀਏ, ਇਹ ਬੋੜ ਏਡਾ ਹੀ ਲੰਮਾ, ਚੌੜਾ ਤੇ ਉੱਚਾ ਸੀ। ਬੋੜ ਪਿੰਡ ਦੇ ਨਾਲ ਲਾਂਦੇ ਤੇ ਪਰਬਤ ਵਾਲੀ ਗੁੱਠ ਵਿੱਚ ਸੀ। ਕਿੱਲੇ ਦਾ ਖਿਲਾਰ ਸਾਰੇ ਦੱਸਦੇ ਸਨ। ਹੋਵੇਗਾ ਵੀ, ਕਹਿੰਦੇ ਸਨ। ਸਾਰੀਆਂ ਗਰਮੀਆਂ ਸਾਰੇ ਪਿੰਡ ਦਾ ਸਾਰਾ ਮਾਲ ਡੰਗਰ ਤੇ ਬਾਬੇ ਮਾਈਆਂ ਉਸੇ ਬੋੜ ਥੱਲੇ ਗੁਜ਼ਾਰਦੇ ਸਨ ਤੇ ਸਾਰਾ ਦਿਨ ਤਲੂਏ ਤੋਂ ਬਚਣ ਵਾਸਤੇ ਮੰਜੀ ਅੱਗੇ ਪਿੱਛੇ ਨਹੀਂ ਕਰਨੀ ਪੈਂਦੀ ਸੀ। ਬਸ ਫਜਰੀ ਮੰਜੀ ਇੱਕ ਥਾਂ ਤੇ ਡਾਹ ਲਓ ਤੇ ਫੇਰ ਸ਼ਾਮ ਬੰਨੇ। ਜੇ ਕਦੇ ਉੱਠਣਾ ਪੈਂਦਾ ਤੇ ਨਿਰਾ ਹੁੱਕੇ ਤੇ ਅੱਗ ਰੱਖਣੀ ਜਾਂ ਬਾਉਲ ਪਿਸ਼ਾਬ ਵਾਤੇ। ਪਰ ਛੇਕਾ ਘਰੋਂ ਨਿਕਲਦਿਆਂ ਹੁੱਕੇ ਦੀ ਅੱਗ ਵਾਤੇ ਥਾਪੀ ਕੱਛੇ ਲਾ ਲੈਂਦਾ ਸੀ। ਬੋੜ ਦੀ ਛਾਂ ਜ਼ਰਾ ਹਟ ਕੇ ਹੁੱਕਿਆਂ ਵਾਤੇ ਅੱਗ ਦੱਬੀ ਹੁੰਦੀ ਸੀ। ਜਿਸ ਦਾ ਹੁੱਕਾ ਮੱਠਾ ਪਵੇ ਉਸ ਉੱਠ ਕੇ ਦੱਬੀ ਅੱਗ ਨੂੰ ਫਲੋਰਨਾ। ਮਿੰਟ ਮਗਰੋਂ ਹੀ ਸੁੱਤੀ ਅੱਗ ਨੇ ਜਾਗ ਜਾਣਾ ਤੇ ਉਸ ਆਪਣੀ ਚਿਲਮ ਬਖਾ ਲੈਣੀ। ਬਾਕੀ ਦੀ ਤੇ ਫੇਰ ਸੁਆਹ ਪਾ ਦਿੰਦੇ ਸਨ। ਕਈ ਵਾਰੀ ਇੰਜ ਵੀ ਹੁੰਦਾ ਸੀ ਕਿ ਹੁੱਕਾ ਅਜੇ ਗੁਜ਼ਾਰਾ ਕਰਦਾ ਸੀ, ਪਰ ਫੇਰ ਨਵੀਂ ਅੱਗ ਰੱਖ ਲੈਂਦੇ ਸਨ। ਇਹ ਕੰਮ ਉਦੋਂ ਕਰੀਦਾ ਹੁੰਦਾ ਸੀ ਜਦੋਂ ਕਿਸੇ ਦਾ ਕਿਸੇ ਪਾਸਲੇ ਪਿੰਡੋਂ ਪ੍ਰਾਹੁਣਾ ਆ ਜਾਏ। ਇਹ ਪ੍ਰਾਹੁਣੇ ਦੇ ਚਾਅ ਦਾ ਇੱਕ ਤਰੀਕਾ ਸੀ ਕਿ ਹੁੱਕਾ ਤਾਜ਼ਾ ਕਰ ਲਿਆ ਜਾਏ। ਰਾਤ ਬਾਹਰ ਜੰਗਲ ਬਾਹਣ ਵਾਸਤੇ ਜਾਣ ਵਾਲੇ ਉਸ ਬੋੜ ਵੱਲ ਘੱਟ ਹੀ ਜਾਂਦੇ ਸਨ। ਇੱਕ ਤੇ ਉੱਧਰ ਹਨੇਰਾ ਬਹੁਤ ਹੁੰਦਾ ਸੀ, ਜਿਸ ਕਾਰਨ ਉਸ ਤੋਂ ਡਰ ਲੱਗਦਾ, ਤੇ ਜੇ ਨਾਲ ਕੁਝ ਮਾਸਾ ਕੋਈ ਹਵਾ ਹੋਵੇ ਆਈ ਤੇ ਫੇਰ ਡਰਾਉਣਾ ਸ਼ੁਕਾਟ। ਤੇ ਦੂਜਾ ਇਹ ਵੀ ਮਸ਼ਹੂਰ ਸੀ ਕਿ ਬੋੜ ਤੇ ਜਿੰਨ ਰਹਿੰਦੇ ਨੇ। ਜਿੰਜ ਬੋੜ ਦਾ ਖਿਲਾਰ ਸੀ ਤੇ ਉਹ ਰਾਤ ਨੂੰ ਹਵਾ ਨਾਲ ਸ਼ੁਕਾਟ ਪਾਉਂਦਾ ਸੀ। ਨਾਲ ਕਈਆਂ ਕਿਸਮਾਂ ਤੇ ਨਸਲਾਂ ਦੇ ਪੱਖੀਆਂ ਦੀਆਂ ਆਵਾਜ਼ਾਂ ਆਉਂਦੀਆਂ ਸਨ। ਢੇਰ ਨਸਲਾਂ ਦੇ ਪੱਖੀਆਂ ਦੀਆਂ ਆਵਾਜ਼ਾਂ ਦੇ ਮਿਲਣ ਨਾਲ ਇੱਕ ਅਜੀਬ ਰੌਲਾ ਬਣਦਾ ਸੀ। ਖਾਸ ਤੌਰ ਤੇ ਜੇਠ ਹਾੜ ਦੀਆਂ ਰਾਤਾਂ ਨੂੰ ਕੋਇਲ ਦਾ ਬੋਲਣ ਨਵੀਂ ਨਵੀਂ ਜਵਾਨੀ ਲੱਗਣ ਵਾਲੇ ਕੁੜੀਆਂ ਮੁੰਡਿਆਂ ਦੇ ਦਿਲਾਂ ਵਿੱਚ ਬੜੀ ਸੌੜ ਦਾ ਮੋਜਬ ਬਣਦਾ ਸੀ। ਉਹ ਰੌਲਾ ਕੁਝ ਬੰਦਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਸਾਜ਼ਾਂ ਵਾਂਗ ਲੱਗਦਾ ਸੀ ਤੇ ਕੁਝ ਨੂੰ ਉਸ ਤੋਂ ਡਰ ਲੱਗਦਾ ਸੀ। ਉਂਝ ਦੇ ਰੌਲੇ ਵਿੱਚ ਉੱਥੇ ਜਿਨ੍ਹਾਂ ਤੋਂ ਵੱਖ ਹੋਰ ਵੀ ਜੋ ਕੁਝ ਕਿਸੇ ਦਾ ਦਿਲ ਕਰੇ ਮਸ਼ਹੂਰ ਕਰ ਛੱਡਦਾ ਸੀ। ਜਿਨ੍ਹਾਂ ਨੂੰ ਬੋੜ ਦਾ ਰੌਲਾ ਗੋਲਾ ਵੱਜਣ ਵਾਲਿਆਂ ਸੁਰੀਲਿਆਂ ਸਾਜ਼ਾਂ ਤਰ੍ਹਾਂ ਲੱਗਦਾ ਸੀ, ਉਹ ਉੱਤੇ ਸੁਣ ਖੁਸ਼ ਪਏ ਹੁੰਦੇ ਸਨ। ਤੇ ਜਿਨ੍ਹਾਂ ਨੂੰ ਬੋੜ ਤੋਂ ਆਉਣ ਵਾਲੇ ਰੌਲੇ ਤੋਂ ਡਰ ਲੱਗਦਾ ਸੀ, ਉਹ ਆਮ ਤੌਰ ਤੇ ਜਿਨ੍ਹਾਂ ਦਾ ਦਾਰੂ ਕਰਨ ਵਾਲਿਆਂ ਦੇ ਘਰ ਤਿਲ, ਮਸਰ, ਛੋਲੇ ਤੇ ਬਾਜਰੇ ਦਾ ਆਟਾ ਲੈ ਕੇ ਧੱਕੇ ਜਾਂਦੇ ਸਨ। ਜਿਨ੍ਹਾਂ ਤੋਂ ਡਰ ਬਾਰੇ ਜੇ ਥੋੜ੍ਹਾ ਜਿਹਾ ਵੀ ਗੌਰ ਕਰਦੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਲਾਕੇ ਵਿੱਚ ਜਿਨ੍ਹਾਂ ਦਾ ਖੌਫ ਖਿਲਾਰਨ ਵਿੱਚ ਸਾਰਾ ਹੱਥ ਉਹਨਾਂ ਦਾ ਹੀ ਸੀ ਜਿਹੜੇ ਜਿਨ੍ਹਾਂ ਦਾ ਦਾਰੂ ਕਰਦੇ ਸਨ। ਬੋੜ ਤੇ ਜਿਨ੍ਹਾਂ ਦੀ ਮਸ਼ਹੂਰੀ ਕਾਰਨ ਨਾ ਸਿਰਫ ਉਸ ਪਿੰਡ ਦੇ 4 ਮਹੱਲਿਆਂ ਵਿੱਚ ਵੱਖਰੇ ਵੱਖਰੇ 4 ਟੱਬਰਾਂ ਦਾ ਟੁੱਕਰ ਪਿਆ ਚੱਲਦਾ ਸੀ, ਸਗੋਂ ਨਾਲ ਦੇ ਪਿੰਡਾਂ ਦੇ ਹੁਸ਼ਿਆਰ ਦਿਮਾਗਾਂ ਵੀ ਆਪਣੀ ਆਪਣੀ ਥਾਂ ਆਪਣੇ ਆਪਣੇ ਪਿੰਡਾਂ ਵਿੱਚ ਵੱਡੀ ਬੋੜ ਵਾਲੇ ਜਿਨ੍ਹਾਂ ਦਾ ਦਬਕਾ ਚਲਾਇਆ ਹੋਇਆ ਸੀ। ਪਿੰਡ ਦੇ ਵਿਰਲੇ ਬੰਦੇ ਇਹ ਗੱਲ ਵੀ ਕਰਦੇ ਹੁੰਦੇ ਸਨ ਕਿ ਵੱਡਿਆਂ ਕੋਲੋਂ ਸੁਣੀਦਾ ਸੀ ਕਿ ਇਲਮ ਇੱਕ ਅਜਿਹੀ ਦੌਲਤ ਹੈ ਜਿਹੜੀ ਅਗਲੀ ਨਸਲ ਨੂੰ ਮੁੰਤਕਿਲ ਨਹੀਂ ਹੁੰਦੀ, ਪਰ ਇੱਕ ਇਹ ਜਿੰਨਾਂ ਭਰੀਆਂ ਦਾ ਇਲਮ ਹੈ, ਇਹ ਤੇ ਅੱਗੇ ਨੂੰ ਪੋਤਰਿਆਂ ਪੜਪੋਤਰਿਆਂ ਤੀਕ ਟੁਰੀ ਜਾ ਰਿਹਾ ਹੈ। ਬੋੜ ਵਾਲੇ ਜਿਨ੍ਹਾਂ ਦਾ ਇਲਾਜ ਕਰਨ ਵਾਲੇ ਇਹ ਕੰਮ ਨਸਲ ਦਰ ਨਸਲ ਕਰਦੇ ਸਨ। ਬੋੜ ਦੇ ਜਿਨ੍ਹਾਂ ਨੂੰ ਕਾਬੂ ਕਰਨ ਵਾਲਾ ਇਲਮ ਉਹਨਾਂ ਟੱਬਰਾਂ ਵਿੱਚ ਨਸਲ ਦਰ ਨਸਲ ਇੰਝ ਹੀ ਅੱਗੇ ਚੱਲਿਆ ਆ ਰਿਹਾ ਸੀ, ਜਿੰਝ ਜ਼ਮੀਨਦਾਰਾਂ ਦੀ ਜ਼ਮੀਨ ਪੁੱਤਰਾਂ ਤੇ ਫੇਰ ਪੋਤਰਿਆਂ ਵੱਲ ਜਾਂਦੀ ਰਹਿੰਦੀ ਹੈ।
ਜ਼ਮੀਨ ਦੇ ਪੁੱਤਰਾਂ ਪੋਤਰਿਆਂ ਵੱਲ ਜਾਵਣ ਤੇ ਜਿਨਾਤੀ ਇਲਮ ਦੇ ਪੁੱਤਰਾਂ ਪੋਤਰਿਆਂ ਵੱਲ ਜਾਵਣ ਵਿੱਚ ਇੱਕ ਫਰਕ ਬਸ ਇਹ ਸੀ ਕਿ ਜ਼ਮੀਨ ਅਗਲੀ ਨਸਲ ਵੱਲ ਜਾਵਣ ਲੱਗਿਆਂ ਘਟ ਜਾਂਦੀ ਸੀ ਤੇ ਜਿਨਾਤੀ ਇਲਮ ਅਗਲੀ ਨਸਲ ਵੱਲ ਜਾਂਦਿਆਂ ਘਟਦਾ ਨਹੀਂ ਸਗੋਂ ਵੱਧਦਾ ਸੀ। ਜਿਨਾਤੀ ਇਲਮ ਵਾਲੇ ਹਰ ਉਸ ਬੰਦੇ ਨੂੰ ਦਮ ਕਰਦੇ ਜਿਸ ਨੂੰ ਵੀ ਬੋੜ ਥੱਲਿਓਂ ਜਿੰਨ ਚਮੜਦੇ ਸਨ। ਪਿੰਡ ਦੇ ਬੰਦੇ ਨੂੰ ਜੋ ਵੀ ਬਿਮਾਰੀ ਲੱਗਦੀ ਆਈ, ਜਿਨਾਤੀ ਇਲਮਾਂ ਵਾਲਾ ਉਸ ਨੂੰ ਇਹ ਹੀ ਦੱਸਦਾ ਸੀ ਕਿ ਇਸ ਨੂੰ ਬੋੜ ਵਾਲੇ ਜਿੰਨ ਚਮੜੇ ਨੇ। ਕੁਝ ਬਿਮਾਰੀਆਂ ਜਿਕਣ ਆਪ ਹੀ ਲੱਗਦੀਆਂ ਨੇ ਤੇ ਆਪ ਹੀ ਇੱਕ ਦੋ ਡੰਗਾ ਮਗਰੋਂ ਵੱਲ ਹੋ ਜਾਂਦੀਆਂ ਨੇ, ਉਹਨਾਂ ਵਾਸਤੇ ਤੇ ਜਿਨਾਤੀ ਇਲਮ ਵਾਲੇ ਆਟੇ ਦਾ ਟੋਪਾ ਦੜੋਪਾ ਲੈ ਕੇ ਇਲਾਜ ਕਰ ਦਿੰਦੇ ਸਨ। ਉਂਝ ਵੀ ਨਿੱਕੀ ਬਿਮਾਰੀ ਵਾਲੇ ਦਾ ਇਲਾਜ ਇੱਕ ਅੱਧੇ ਦਿਨ ਵਿੱਚ ਪੂਰਾ ਕਰ ਲੈਂਦੇ, ਕਿਉਂ ਜੇ ਉਹ ਜਾਣਦੇ ਹੁੰਦੇ ਸਨ ਕਿ ਜੇ ਢਿੱਲ ਹੋਈ ਤੇ ਇਸ ਆਪੋ ਠੀਕ ਹੋ ਜਾਣਾ ਹੈ। ਇਸ ਵਾਸਤੇ ਜਲਦੀ ਤੋਂ ਜਲਦੀ ਇਸ ਕੋਲੋਂ ਜੋ ਲੱਭੇ ਲੈ ਲਓ। ਜੇ ਕਿਸੇ ਨੂੰ ਤਕੜੀ ਬਿਮਾਰੀ ਲੱਗ ਜਾਣੀ ਤੇ ਫਿਰ ਜਿਨਾਤੀ ਇਲਮਾਂ ਦੇ ਸਿਆਣਿਆਂ ਦੀਆਂ ਫੀਸਾਂ ਵੀ ਤਕੜੀਆਂ ਹੁੰਦੀਆਂ ਸਨ। ਵੱਡੀ ਬਿਮਾਰੀ ਵਾਲਿਆਂ ਨੂੰ ਜਿਨਾਤੀ ਇਲਮ ਵਾਲਿਆਂ ਪੁੱਛਣਾ, ਤੂੰ ਕਿਸ ਵਾਰ ਦਾ ਬਿਮਾਰ ਹੈ? ਬਿਮਾਰ ਦੱਸਣਾ ਜੀ ਬੁੱਧ ਵਾਲੇ ਦਿਨ ਦਾ। ਜਿਨਾਤੀ ਇਲਮ ਵਾਲੇ ਦੱਸਣਾ, ਅੱਛਾ ਫਿਰ ਤੇ ਕੰਮ ਬੜਾ ਖਰਾਬ ਹੈ। ਬੁੱਧ ਵਾਲੇ ਦਿਨ ਤੇ ਜਿਨ੍ਹਾਂ ਦੀ ਮਰਗ ਹੋਈ ਸੀ ਤੇ ਬੜੀ ਦੂਰ ਦੂਰ ਤੋਂ ਇੱਥੇ ਜਿੰਨ ਆਏ ਹੋਏ ਸਨ। ਇਸ ਦਾ ਮਤਲਬ ਹੈ ਮੈਨੂੰ ਪਹਿਲੇ ਇਹ ਪਤਾ ਕਰਵਾਉਣਾ ਪੈਣਾ ਹੈ ਕਿ ਕਿਹੜੇ ਪਾਣੀਆਂ, ਜੰਗਲਾਂ ਜਾਂ ਪਹਾੜਾਂ ਦਾ ਜਿੰਨ ਤੈਨੂੰ ਚਮੜਿਆ ਹੈ। ਜਿੰਨ ਦਾ ਥਾਂ ਟਿਕਾਣਾ ਪਤਾ ਕਰਨ ਮਗਰੋਂ ਜਿਨਾਤੀ ਇਲਮ ਵਾਲੇ ਬਿਮਾਰ ਦੇ ਵਾਰਸਾਂ ਨੂੰ ਦੱਸਣਾ ਕਿ ਇਹ ਜਿੰਨ ਪਾਣੀਆਂ ਦਾ ਹੈ। ਇਸ ਵਾਸਤੇ ਮੈਂ ਪਾਣੀਆਂ ਦੇ ਜਿੰਨਾਂ ਦੇ ਸਰਦਾਰ ਜਿੰਨ ਨੂੰ ਮਿਲਣ ਵਾਸਤੇ 40 ਦਿਨ ਪਾਣੀ ਵਿੱਚ ਗੁਜ਼ਾਰਨੇ ਨੇ। ਜੇ ਬਿਮਾਰ ਦੇ ਲੱਗਦੇ ਆਖਣ ਕਿ ਤੁਸੀਂ ਇਲਾਜ ਕਰੋ ਤੇ ਫਿਰ ਜਿਨਾਤੀ ਇਲਮ ਦਾ ਸਿਆਣਾ ਪਾਣੀ ਦੇ ਚਿੱਲੇ ਵਾਸਤੇ ਲੋੜੀ ਦੀਆਂ ਚੀਜ਼ਾਂ ਬਾਰੇ ਬਿਮਾਰ ਦੇ ਲੱਗਦਿਆਂ ਨੂੰ ਦੱਸਦਾ। ਚਿੱਲੇ ਵਾਸਤੇ ਲੋੜੀ ਦੀਆਂ ਚੀਜ਼ਾਂ ਹੋਰ ਜੋ ਵੀ ਹੋਵਣ, 21 ਕਾਲੇ ਚੂਚੇ ਤੇ 7 ਕਾਲੇ ਲੇਲੇ ਜ਼ਰੂਰ ਹੁੰਦੇ ਸਨ। ਇਹ ਲੇਲਿਆਂ ਤੇ ਚੂਚਿਆਂ ਦੀ ਗਿਣਤੀ ਤੇ ਸੌਦੇਬਾਜ਼ੀ ਵੀ ਹੁੰਦੀ ਸੀ। ਬਸ ਇੱਕ ਗੱਲ ਤੈਅ ਸੀ ਕਿ ਜਿਹੜਾ ਵੀ ਆਵੇ ਕੁਝ ਦੇ ਕੀ ਜਾਵੇ। ਜਦੋਂ ਵੀ ਜਿੰਨ ਕਢਾਉਣ ਵਾਸਤੇ ਕਿਸੇ ਲੰਘਣਾ ਤੇ ਪਿੰਡ ਵਾਲਿਆਂ ਵੇਖ ਕੇ ਆਖਣਾ, ਲਓ ਜੀ ਇਹਨਾਂ ਦੀ ਲਿਟ ਲੈਣ ਲੱਗੀ ਜੇ, ਅੱਜ ਪੀਰਾਂ ਘਰ ਫੇਰ ਗੋਸ਼ਤ ਪੱਕੇ ਦਾ। ਪਿੰਡ ਵਾਲਿਆਂ ਦਾ ਗਵੇੜ ਸੱਚਾ ਵੀ ਹੁੰਦਾ ਸੀ। ਜਾਂ ਹੀ ਦਮ ਕਰਾਉਣ ਵਾਲੇ ਨੇ ਪੀਰਾਂ ਦੇ ਘਰੋਂ ਨਿਕਲਣਾ ਤੇ ਮਗਰੋਂ ਹੀ ਪੀਰਾਂ ਦੇ ਕਾਮੇ ਬਾਜ਼ਾਰੋਂ ਗੋਸ਼ਤ ਖਰੀਦਣ ਵਾਸਤੇ ਨਿਕਲ ਵਗਣਾ। ਲੋਕ ਜਿਨਾਤੀ ਇਲਮ ਵਾਲਿਆਂ ਕੋਲੋਂ ਇੰਜ ਦਾ ਇਲਾਜ ਛੜਾ ਜਵਾਨ ਮੁੰਡਿਆਂ ਦਾ ਕਰਵਾਉਂਦੇ ਸਨ, ਕਿਉਂ ਜੇ ਉਦੋਂ ਵੀ ਲੋਕ ਕੁੜੀਆਂ ਨੂੰ ਪਰਾਇਆ ਤੇ ਫਾਲਤੂ ਮਾਲ ਸਮਝਦਿਆਂ ਹੋਇਆਂ ਉਹਨਾਂ ਤੇ ਪੈਸੇ ਖਰਚਣਾ ਚੰਗਾ ਨਹੀਂ ਸਮਝਦੇ ਸਨ। ਜਿਨਾਤੀ ਇਲਮ ਵਾਲਿਆਂ ਨੂੰ ਪਤਾ ਸੀ ਕਿ ਕੁੜੀਆਂ ਤੇ ਬਾਬਿਆਂ ਵਾਸਤੇ ਟੋਪੇ ਦੜੋਪੇ ਵਾਲਾ ਨੁਸਖਾ ਵਰਤਣਾ ਹੈ ਤੇ ਗੱਭਰੂਆਂ ਵਾਸਤੇ ਕਾਲੇ ਕੁਕੜਾਂ ਤੇ ਕਾਲੇ ਲੇਲਿਆਂ ਵਾਲਾ ਨੁਸਖਾ ਚੱਲੇਦਾ। ਟੋਪੇ ਦੜੋਪੇ ਕਿਹੜੀ ਜਿਨਸ ਦੇ ਹੋਵਣਗੇ, ਇਹ ਗੱਲ ਜਿਨਾਤੀ ਆਲਮ ਹੋਰਾਂ ਦੇ ਬੀਵੀ ਜੀ ਹੋਰਾਂ ਦੱਸਣਾ ਹੁੰਦਾ ਸੀ, ਕਿਉਂ ਜੇ ਇਹ ਉਸ ਨੂੰ ਪਤਾ ਹੁੰਦਾ ਸੀ ਕਿ ਘਰ ਵਿੱਚ ਕਿਹੜੀ ਸ਼ੈ ਦੀ ਲੋੜ ਹੈ। ਛੋਲਿਆਂ ਦੀ ਛੱਟੀ ਹੋਈ ਦਾਲ 5 ਸੇਰ, ਮਾਂ ਦੀ ਦਾਲ 4 ਸੇਰ, ਅਲਸੀ 2 ਸੇਰ ਤੇ ਤਿਲ ਸਮੇਤ ਸਭ ਚੱਲਦਾ ਸੀ। ਜਿਨਾਤੀ ਇਲਮਾਂ ਵਾਲੇ ਆਪਣੇ ਵੱਲ ਆਉਣ ਵਾਲੇ ਰਾਹਾਂ ਤੇ ਅੱਗੇ ਤੋਂ ਅੱਗੇ ਕੁਲੀਆਂ ਪਾਉਂਦੇ ਸਨ ਤਾਂ ਜੇ ਆਉਣ ਵਾਲੇ ਗਾਹਕ ਨੂੰ ਪਹਿਲੇ ਬਾਹਰੋਂ ਬਾਹਰ ਕਾਬੂ ਕੀਤਾ ਜਾਏ। ਇੱਕ ਵਾਰੀ ਲੱਠੇ ਦੇ ਸੂਟਾਂ ਵਿੱਚ ਚਿੱਟੀਆਂ ਘੋੜੀਆਂ ਤੇ ਸਵਾਰ 6-7 ਬੰਦੇ ਇੱਕ ਬਿਮਾਰ ਨੂੰ ਲੈ ਕੇ ਆਏ। ਉਹਨਾਂ ਨੂੰ ਜਿਨਾਤੀ ਇਲਮਾਂ ਦੇ ਸਿਆਣੇ ਨੇ ਕਾਲੇ ਚੂਚਿਆਂ ਤੇ ਕਾਲੇ ਬੱਕਰਿਆਂ ਦੇ ਨਾਲ 10 ਸੇਰ ਚਬਾਖੀ ਦੇ ਖੂਨ ਦਾ ਵੀ ਆਖਿਆ। ਜਦੋਂ ਘੋੜੀਆਂ ਵਾਲਿਆਂ ਨੇ ਚਬਾਖੀ ਦੇ 10 ਸੇਰ ਖੂਨ ਨੂੰ ਇਕੱਠਾ ਕਰਨ ਵੱਲੋਂ ਆਪਣੀ ਪਰੇਸ਼ਾਨੀ ਦੱਸੀ ਤੇ ਆਲਮ ਨੇ ਦੱਸਿਆ ਕਿ ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਉਹ ਖੂਨ ਜਿਨ੍ਹਾਂ ਕੋਲੋਂ ਮੰਗਵਾ ਲਾਂਦਾ ਤੇ ਤੁਸੀਂ ਉਹਨਾਂ ਨੂੰ ਉਸ ਦੀ ਕੀਮਤ ਦੇ ਦਿਓ। ਬਿਮਾਰ ਦੀ ਜਿਨਸ ਤੇ ਉਮਰ ਨਾਲ ਜਿਨਾਤੀ ਇਲਮ ਦੇ ਭਾਵਾਂ ਵਿੱਚ ਫਰਕ ਪੈਂਦਾ ਸੀ। ਵੱਡੀਆਂ ਬਿਮਾਰੀਆਂ ਵਾਲੇ ਕਈ ਲੋਕਾਂ ਨੇ ਜਿਨਾਤੀ ਇਲਮ ਦੇ ਸਿਆਣਿਆਂ ਨੂੰ ਨਜ਼ਰ ਨਿਆਜ਼ ਦੇ ਤੌਰ ਤੇ ਜ਼ਮੀਨਾਂ ਵੀ ਦਿੱਤੀਆਂ ਹੋਈਆਂ ਸਨ। ਜਿਨ੍ਹਾਂ ਨੇ ਇੰਜ ਦੀਆਂ ਖੈਰਾਤੀ ਜ਼ਮੀਨਾਂ ਚੰਗੀਆਂ ਇਕੱਠੀਆਂ ਕਰ ਲਈਆਂ ਹੋਈਆਂ ਸਨ, ਉਹ ਹੁਣ ਜਿਨ੍ਹਾਂ ਨੂੰ ਕੱਢਣ ਪਾਵਣ ਦਾ ਕੰਮ ਨਹੀਂ ਕਰਦੇ ਸੀ ਤੇ ਇਸ ਕੰਮ ਨਾਲ ਕਮਾਉਣ ਵਾਲੀ ਰੋਜ਼ੀ ਨੂੰ ਹਰਾਮ ਰੋਜ਼ੀ ਨਾਲ ਮਿਲਾਉਂਦੇ ਸਨ। ਜਿਨਾਤੀ ਇਲਮਾਂ ਦੇ ਸਿਆਣੇ ਟੱਬਰ ਆਪਣੇ ਘਰ ਬਹਿ ਕੇ ਦੂਜੇ ਜਿਨਾਤੀ ਇਲਮਾਂ ਦੇ ਕਾਰੀਗਰਾਂ ਦਾ ਰੱਜ ਇਕੱਠਾ ਕਰਦੇ ਸਨ। ਇੱਕ ਟੱਬਰ ਨੇ ਆਪਣੀ ਕਿਸੇ ਪਰੇਸ਼ਾਨੀ ਦੇ ਕਾਰਨ ਜਿਨਾਤੀ ਇਲਮ ਦੇ ਇੱਕ ਘਰ ਨੂੰ 4 ਕਨਾਲ ਜ਼ਮੀਨ ਦਿੱਤੀ। ਉੱਥੇ ਜਿਨਾਤੀ ਇਲਮ ਸਿਖਾਉਣ ਵਾਲਿਆਂ ਨੇ ਆਪਣਾ ਘਰ ਬਣਾਇਆ ਤੇ ਨਾਲ ਜਿਨਾਤੀ ਇਲਮ ਸਿਖਾਉਣ ਦਾ ਮਦਰਸਾ ਖੋਲ੍ਹਿਆ। ਮਦਰਸੇ ਦੇ 2 ਫਾਇਦੇ ਸਨ। ਇੱਕ ਤੇ ਮਦਰਸੇ ਦੇ ਨਾਂ ਤੇ ਲੋਕਾਂ ਕੋਲੋਂ ਪੈਸੇ ਲੈਂਦੇ ਸਨ
ਤੇ ਦੂਜਾ ਦਰਵੇਸ਼ਾਂ ਦੇ ਸਿਰ ਤੇ 8-10 ਡੰਗਰ ਵੀ ਰੱਖੇ ਹੋਏ ਸਨ। ਜਿਨਾਤੀ ਇਲਮ ਦਾ ਕੰਮ ਕਈ ਘਰਾਂ ਨੂੰ ਤੇ ਇੰਜ ਦਾ ਰਾਸ ਆਇਆ ਕਿ ਆਪਣੇ ਪਿੰਡ ਦੀ ਪੈਂਚਾਗਿਰੀ ਵਿੱਚ ਵੀ ਹਿੱਸਾ ਲੈਣ ਲੱਗ ਪਏ ਤੇ ਪਿੰਡ ਦੇ ਉਹਨਾਂ ਬੰਦਿਆਂ ਨੂੰ ਵੇਲੇ ਕਵੇਲੇ ਅੱਖਾਂ ਉੱਖਾਂ ਵੀ ਕੱਢਣ ਲੱਗ ਪਏ ਜਿਨ੍ਹਾਂ ਨੇ ਉਹਨਾਂ ਦਾ ਆਪਣੇ ਪਿੰਡ ਡੇਰਾ ਲਵਾਇਆ ਸੀ। ਸ਼ਾਗਿਰਦਾਂ ਨੂੰ ਬਸ ਇਹ ਹਦਾਇਤ ਸੀ ਕਿ ਇਲਮ ਸਿੱਖ ਲੈਣ ਮਗਰੋਂ ਤੁਸੀਂ ਸਾਡੇ ਇਲਾਕੇ ਵਿੱਚ ਕੰਮ ਨਹੀਂ ਕਰੋਗੇ, ਆਪਣੇ ਮਦਰਸੇ ਦੀ ਹੱਦ ਤੋਂ 12 ਮੀਲ ਦੂਰ ਜਾ ਕੇ ਕੰਮ ਕਰ ਸਕਦੇ ਹੋ ਤੇ ਇਹਨਾਂ 12 ਮੀਲਾਂ ਅੰਦਰ ਕਿਸੇ ਜਿੰਨਾਂ ਭੂਤਾਂ ਦੇ ਸ਼ਿਕਾਰ ਬਿਮਾਰ ਨੂੰ ਇਲਾਜ ਵਾਸਤੇ ਹੱਥ ਨਹੀਂ ਪਾਣਾ। ਜਿੰਜ ਗਰਮੀਆਂ ਦੇ ਦਿਨਾਂ ਵਿੱਚ ਸਾਰੇ ਪਿੰਡ ਵਾਲੇ ਉਸ ਬੋਰਡ ਥੱਲੇ ਰਹਿੰਦੇ ਸਨ, ਇੰਜ ਹੀ ਸਾਰੇ ਇਲਾਕੇ ਦੇ ਹਰ ਵਣਗੀ ਦੇ ਜਨਾਵਰ ਰਾਤ ਉਸੇ ਬੋਰਡ ਤੇ ਗੁਜ਼ਾਰਦੇ ਸਨ। ਪੱਖੀ ਨੂਰ ਪੀਰ ਦੇ ਵੇਲੇ ਬੋਰਡ ਤੇ ਬੈਠੇ ਰੌਲਾ ਪਾਉਂਦੇ ਸਨ। ਵਡੇਰੇ ਬਾਲਾਂ ਨੂੰ ਸਮਝਾਉਂਦੇ ਸਨ ਕਿ ਸਾਰੇ ਪੱਖੀ ਨੂਰ ਪੀਰ ਦੇ ਵੇਲੇ ਆਪਣੀ ਰੋਜ਼ੀ ਦੀ ਖੋਜ ਤੋਂ ਪਹਿਲਾਂ ਅੱਲਾ ਦੀ ਹਮਦ ਤੇ ਤਸਬੀਹ ਪੜ੍ਹਦੇ ਨੇ। ਪੱਖੀਆਂ ਦੇ ਰੌਲੇ ਦੇ ਨਾਲ ਹੀ ਮਾਵਾਂ ਬਾਲਾਂ ਨੂੰ ਧਰੂ ਕੇ ਬਿਸਤਰਿਆਂ ਵਿੱਚੋਂ ਬਾਹਰ ਕੱਢ ਲੈਣਾ, ਬਈ ਉੱਠੋ ਤੇ ਮਸੀਤੇ ਮੌਲਵੀ ਕੋਲੋਂ ਸਬਕ ਪੜ੍ਹਾਓ। ਵੱਡੇ ਬਾਲਾਂ ਨੂੰ ਦੱਸਦੇ ਸਨ ਪੱਖੀਆਂ ਜੋ ਰੌਲਾ ਪਾਇਆ ਹੋਇਆ ਹੈ ਇਹ ਅਸਲੋਂ ਉਹ ਆਪਣੀ ਬੋਲੀ ਵਿੱਚ ਪਰਵਰਦਗਾਰ ਨੂੰ ਯਾਦ ਪਕਰਦੇ ਨੇ। ਪੱਖੀਆਂ ਦੇ ਹਮਦ ਬਿਆਨ ਕਰਨ ਦਾ ਹਵਾਲਾ ਦੇ ਕੇ ਬਾਲਾਂ ਦੇ ਬਜ਼ੁਰਗ ਆਪਣੇ ਬਾਲਾਂ ਨੂੰ ਇਹ ਹਦਾਇਤ ਕਰਦੇ ਸਨ ਕਿ ਤੁਸੀਂ ਵੀ ਫਜਰ ਵੇਲੇ ਅੱਲਾ ਦੀ ਹਮਦ ਤੋਂ ਕੰਮ ਸ਼ੁਰੂ ਕਰਿਆ ਕਰੋ ਤਾਂ ਜੇ ਦਿਹਾੜੀ ਦੇ ਕੰਮਾਂ ਵਿੱਚ ਤੇ ਮਾਲ ਚੌਖਰ ਵਿੱਚ ਬਰਕਤ ਰਵੇ। ਹੜ੍ਹ ਦੀ ਜਿਸ ਰਾਤ ਹਨੇਰੀ ਨਾਲ ਬੋਰਡ ਡਿੱਗਾ ਸੀ, ਕਹਿੰਦੇ ਨੇ ਉਸ ਰਾਤ ਬੋਰਡ ਤੇ ਬੈਠੇ ਪੱਖੀ ਵੀ ਹਜ਼ਾਰਾਂ ਦੇ ਹਿਸਾਬ ਨਾਲ ਮਰੇ ਸਨ। ਲੱਗਦਾ ਹੈ ਬੋਰਡ ਤੇ ਪੱਖੀਆਂ ਦੀ ਪੱਕੀ ਯਾਰੀ ਸੀ। ਉਹ ਦਿਨ ਜਿੱਥੋਂ ਮਰਜ਼ੀ ਆਪਣਾ ਪੇਟ ਭਰਨ ਆਈ, ਰਾਤ ਨੂੰ ਆਪਣੇ ਬੋਰਡ ਤੇ ਅੱਪੜ ਹੁੰਦੇ ਸਨ। ਬੋਰਡ ਦੀ ਟੀਸੀ ਤੇ ਗਿਰਜਾਂ ਦਾ ਕਬਜ਼ਾ ਆਹ, ਬਾਕੀ ਪੰਛੀ ਰੋਜ਼ ਨੂਰ ਪੀਰ ਦੇ ਵੇਲੇ ਉੱਡ ਜਾਂਦੇ ਸਨ, ਪਰ ਗਿਰਜਾਂ ਉੱਥੇ ਹੀ ਕਈ ਡੰਗ ਬੈਠੀਆਂ ਰਹਿੰਦੀਆਂ ਸਨ। ਉਹ ਛੜੀਆਂ ਉਦੋਂ ਬੋਰਡ ਤੋਂ ਉਡਾਰੀ ਭਰਦੀਆਂ ਸਨ ਜਦੋਂ ਕਿਸੇ ਦਾ ਡੰਗਰ ਮਰ ਜਾਂਦਾ ਸੀ, ਜਾਂ ਕਦੀ ਉਦੋਂ ਵੀ ਉਹਨਾਂ ਨੂੰ ਉੱਡਣਾ ਪੈਂਦਾ ਸੀ ਜਦੋਂ ਸਕੂਲੀਏ ਮੁੜੇ ਨਿਸ਼ਾਨੇ ਪਕਾਉਂਦਿਆਂ ਖੱਤੇ ਪੈ ਜਾਂਦੇ ਸਨ। ਜਿਕਣ ਕੁਤਬਾਲੇ ਪਿੰਡ ਵਿੱਚ ਰਹਿਣ ਵਾਲੇ ਸਾਰੇ ਦੇ ਸਾਰੇ ਨਿੱਕੇ ਵੱਡੇ ਕੁਤਬਾਲੇ ਵਿੱਚ ਹੀ ਜੰਮੇ ਤੇ ਪਲੇ ਸਨ, ਉਂਝ ਹੀ ਉਹ ਸਾਰੇ ਦੇ ਸਾਰੇ ਪੱਖੀ ਉਸੇ ਬੋਰਡ ਤੇ ਜੰਮੇ ਤੇ ਪਲੇ ਸਨ। ਪਿੰਡ ਤੇ ਬੋਰਡ ਦੇ ਪੱਖੀਆਂ ਵਿੱਚ ਇੱਕ ਫਰਕ ਸੀ, ਉਹ ਇਹ ਕਿ ਪੱਖੀ ਆਪਣੇ ਦਾਣੇ ਦੁਣਕੇ ਵਾਸਤੇ ਢੇਰ ਲੰਮੀਆਂ ਉਡਾਰੀਆਂ ਭਰਦੇ ਸਨ ਤੇ ਪਿੰਡ ਵਾਲੇ ਛੜੇ ਪਲਾਈ ਛੰਭ ਤੇ ਮਹਿਰੇ ਤੀ ਕੀ ਕੁੱਲ ਕਾਇਨਾਤ ਰੱਖਦੇ ਸੀ। ਪੱਖੀਆਂ ਨੇ ਛੜਾ ਜਿਉਂਦਿਆਂ ਹੀ ਦਾਦੇ ਪੜਦਾਦੇ ਦੇ ਬੋਰਡ ਨਾਲ ਸੰਗ ਨਹੀਂ ਨਿਭਾਇਆ ਸੀ। ਉਹਨਾਂ ਤੇ ਬੋਰਡ ਦੇ ਮਰਨੇ ਤੇ ਵੀ ਉਸ ਦਾ ਸੰਗ ਨਾ ਛੱਡਿਆ ਤੇ ਬੋਰਡ ਦੀ ਮੌਤ ਦੇ ਨਾਲ ਅਣਗਿਣਤ ਪੱਖੀਆਂ ਨੇ ਵੀ ਮੌਤ ਕਬੂਲੀ। ਇਸ ਵਕੂਏ ਤੋਂ ਲੱਗਦਾ ਹੈ ਹਜ਼ਾਰਾਂ ਦੀ ਤਾਦਾਦ ਵਿੱਚ ਪੱਖੀਆਂ ਨੇ ਬੋਰਡ ਨਾਲ ਜੀਵਨ ਮਰਨ ਦਾ ਅਹਿਦ ਕੀਤਾ ਹੋਇਆ ਸੀ, ਤਾਂ ਹੀ ਤੇ ਉਹ ਹਨੇਰੀ ਨਾਲ ਡੁੱਲਦੇ ਬੋਰਡ ਤੋਂ ਉਡਾਰੀ ਭਰ ਕੇ ਕਿਸੇ ਦੂਜੇ ਰੁੱਖ ਤੀਕ ਨਾ ਗਏ। ਬੋਰਡ ਡਿੱਗਣ ਵੇਲੇ ਜਿਹੜੇ ਬੰਦੇ ਚੰਗੀ ਹੋਸ਼ ਵਿੱਚ ਸਨ, ਉਹਨਾਂ ਦਾ ਕਹਿਣਾ ਸੀ ਕਿ ਪਿਸ਼ੌਰ ਦੇ ਪਠਾਨ ਵਜ਼ੀਰ ਖਾਂ ਸਟੇਸ਼ਨ ਤੇ ਲੱਕੜੀ ਤੇ ਕੋਲੇ ਦਾ ਕੰਮ ਕਰਦੇ ਸਨ। ਉਹਨਾਂ ਨੂੰ ਕੁਤਬਾਲੇ ਵਾਲੇ ਬੋਰਡ ਦੇ ਡਿੱਗਣ ਦਾ ਪਤਾ ਲੱਗਾ ਤੇ ਉਹ ਬੋਰਡ ਦੇ ਗਾਹਕ ਬਣ ਕੇ ਕੁਤਬਾਲੇ ਗਏ ਤੇ ਪਿੰਡ ਵਾਲਿਆਂ ਨੇ ਦਾਰੇ ਬਹਿ ਕੇ ਬੋਰਡ ਉਹਨਾਂ ਅੱਗੇ ਵੇਚ ਛੜੀ। ਕਹਿੰਦੇ ਸਨ 10-12 ਪਠਾਨ ਕੁਆੜੀਆਂ ਕੁਆੜੇ ਆਰੀਆਂ ਤਿਆਰੇ ਲੈ ਕੇ ਬੋਰਡ ਦੇ ਲਾਗੇ ਤੰਬੂ ਲਾ ਕੇ ਰਹੇ ਤੇ ਪੂਰਾ ਮਹੀਨਾ ਉਸ ਦੀ ਕਟਾਈ ਵਢਾਈ ਕਰਦੇ ਰਹੇ। ਫਿਰ ਪਠਾਣਾ ਕੋਈ 50 ਦੇ ਲਾਗੇ ਉੱਠ ਮੰਗਵਾਏ ਤੇ 4-5 ਦਿਨ ਲਾ ਕੇ ਨਿੱਕੜ ਸੁੱਕੜ ਚੋਖੜਿਆ। ਕਿਉਂ ਨਾ ਮਹੀਨਾ ਲੱਗਦਾ। ਕਹਿੰਦੇ ਸਨ ਬੋਰਡ ਡਿੱਗਣ ਮਗਰੋਂ ਵੀ ਇਲਾਕੇ ਦੇ ਸਾਰੇ ਰੁੱਖਾਂ ਨਾਲੋਂ ਉੱਚਾ ਸੀ। ਬੋਰਡ ਡਿੱਗਣ ਮਗਰੋਂ ਪਿੰਡ ਵਾਲਿਆਂ ਦੂਜੇ ਰੁੱਖਾਂ ਥੱਲੇ ਡੇਰੇ ਲਾ ਲਏ। ਜਾਂ ਧੁੱਪ ਲੱਗਣੀ, ਆਪਣਾ ਮੰਜਾ ਡਾਉਣਾ, ਛਾਵੇਂ ਕਰ ਲੈਣਾ ਤੇ ਨਾਲ ਆਖਣਾ, ਓਏ ਕੋਈ ਬੋਰਡ ਦੀ ਛਾਂ ਤੇ ਨਹੀਂ ਨਾ, ਮੰਜਾ ਡਾਓ ਤੇ ਭੁੱਲ ਜਾਓ। ਦੂਜੇ ਬੋਲਣਾ, ਆ ਟਾਲੀ ਕਿੱਕਰ ਬੋਰਡ ਨਾਲ ਤੇ ਨਹੀਂ ਨਾ ਰਲ ਸਕਦੇ। ਪਿੰਡ ਦੇ ਬੰਦਿਆਂ ਨੂੰ ਤੇ ਛੜਾ ਇਹੀ ਮਸਲਾ ਸੀ ਕਿ ਛਾਂ ਵਾਸਤੇ ਦਿਨ ਵਿੱਚ 2-4 ਵਾਰੀ ਪਰਛਾਵੇਂ ਦੇ ਨਾਲ ਮੰਜੀ ਧਰੂਣੀ ਪੈਂਦੀ ਸੀ। ਪਰ ਪੱਖੀਆਂ ਦਾ ਮਸਲਾ ਬੜਾ ਔਕੜਾ ਸੀ। ਪੱਖੀਆਂ ਦਾ ਮਸਲਾ ਪਿੰਡ ਵਿੱਚੋਂ ਕੋਈ ਸਮਝਦਾ ਸੀ। ਸਾਰੇ ਪਿੰਡ ਵਾਲੇ ਤੇ ਤਾਂ ਸਮਝਦੇ ਜੇ ਹਨੇਰੀ ਪਿੰਡ ਦੀ ਗਾਚੀ ਕਰਦੀ ਤੇ ਪਿੰਡ ਵਾਲੇ ਬੇਘਰ ਹੁੰਦੇ। ਪੱਖੀਆਂ ਦਾ ਤੇ ਬੋਰਡ ਘਰ ਸੀ। ਉਹਨਾਂ ਵਿੱਚੋਂ ਜੋ ਮਰ ਗਏ ਉਹ ਤੇ ਮਰ ਗਏ, ਜੋ ਬਚ ਗਏ ਉਹਨਾਂ ਵਿੱਚੋਂ ਕਈ ਬੱਚਿਆਂ ਦੇ ਮਾਪੇ ਮਰ ਗਏ ਤੇ ਕਈਆਂ ਮਾਪਿਆਂ ਦੇ ਬੱਚੇ ਮਰ ਗਏ। ਉਹਨਾਂ ਵਿੱਚੋਂ ਕਈ ਹਨੇਰੀ ਨਾਲ ਨਿਖੜ ਵੀ ਗਏ ਹੋਣੇ ਨੇ ਤੇ ਇੰਜ ਦੇ ਨਿਖੜਿਆਂ ਵਿੱਚੋਂ ਕਈ ਮਾਪੇ ਆਪਣੇ ਬਾਲਾਂ ਨੂੰ ਤੇ ਕਈ ਬਾਲ ਆਪਣੇ ਮਾਪਿਆਂ ਨੂੰ ਉਡੀਕਦੇ ਵੀ ਹੋਣੇ ਨੇ ਕਿ ਸਾਡੇ ਲੱਗਦੇ ਹੋਰੇ ਅੱਜ ਮੋੜ ਆਉਣ ਜਾਂ ਹੁਣੇ ਮੋੜ ਆਉਣ।
ਜਦੋਂ ਕਿਸੇ ਪੱਖੀਆਂ ਦੇ ਦਰਦ ਨੂੰ ਸਮਝਣ ਵਾਲੇ ਪਿੰਡ ਦੇ ਬੰਦੇ ਆਪਣੇ ਬੰਦਿਆਂ ਵਿੱਚ ਬਹਿ ਕੇ ਬਚਣ ਵਾਲੇ ਪੱਖੀਆਂ ਵਿੱਚੋਂ ਕੁਝ ਦੇ ਮਾਪੇ ਤੇ ਕੁਝ ਦੇ ਬੱਚੇ ਮਰਨ ਵਾਲੀ ਗੱਲ ਕੀਤੀ ਤੇ ਫਿਰ ਸਾਰਿਆਂ ਨੂੰ ਸਮਝ ਰਲ ਗਈ ਕਿ ਬੋੜ ਬਾਸੀ ਪੱਖੀਆਂ ਨਾਲ ਕੀ ਬੀਤੀ ਸੀ। ਪੱਖੀਆਂ ਵਿਚਾਰਿਆਂ ਤੇ 2 ਵਾਰੀ ਮੌਤ ਵੇਖੀ, ਇੱਕ ਜਿਸ ਵੇਲੇ ਹਨੇਰ ਝੁਲਿਆ ਤੇ ਪੱਖੀ ਬੋੜ ਦੀਆਂ ਡਾਲੀਆਂ ਤੇ ਪੱਤਰਾਂ ਨਾਲ ਫੰਡਣ ਹੋਏ ਤੇ ਮਰੇ, ਤੇ ਬਚ ਜਾਵਣ ਵਾਲਿਆਂ ਵਿੱਚੋਂ ਕੁਝ ਜਿਹੜੇ ਦੂਜਿਆਂ ਰੁੱਖਾਂ ਤੇ ਜਾਣਾ ਨਹੀਂ ਚਾਹੁੰਦੇ ਸਨ ਤੇ ਬੋੜ ਤੇ ਉਹਨਾਂ ਨੂੰ ਆਪਣਾ ਆਲਣਾ ਨਾ ਮਿਲਣ ਕਾਰਨ ਰਾਤ ਬੋੜ ਦੇ ਆਲੇ ਦੁਆਲੇ ਜ਼ਿਮੀਆਂ ਦੇ ਬਨਿਆਂ ਤੇ ਗੁਜ਼ਾਰਨੀ ਪਈ। ਉਹਨਾਂ ਵਿੱਚੋਂ ਢੇਰ ਰਾਤ ਨੂੰ ਬਿੱਲਿਆਂ ਗਿੱਦੜਾਂ ਚੁਣ ਲੈ। ਪੱਖੀਆਂ ਦੀ ਗੱਲ ਸੁਣਦਿਆਂ ਕਈ ਬਾਲ ਕਹਿੰਦੇ ਹੁੰਦੇ ਸਨ ਕਿ ਪੱਖੀ ਬੋੜ ਦਾ ਖੇੜਾ ਛੱਡ ਕੇ ਦੂਜੇ ਰੁੱਖਾਂ ਤੇ ਕਿਉਂ ਨਾ ਜਾ ਬੈਠੇ। ਅਸਲ ਵਿੱਚ ਉਹ ਅਜੇ ਬਾਲ ਆਏ। ਉਹਨਾਂ ਨੂੰ ਪਤਾ ਨਹੀਂ ਸੀ ਕਿ ਖੇੜੇ ਛੱਡਣੇ ਏਡੇ ਸੌਖੇ ਨਹੀਂ ਹੁੰਦੇ। ਗੱਲ ਸੁਣਨ ਵਾਲੇ ਲੋਕਾਂ ਵਿੱਚੋਂ ਉਹ ਲੋਕ ਜਿਨ੍ਹਾਂ ਦੇ ਮਾਪਿਆਂ ਵਿੱਚੋਂ ਕੋਈ ਇੱਕ ਜਾਵੀ ਮੋਇਆ ਸੀ, ਉਹ ਤੇ ਬੋੜ ਬਾਸੀ ਪੱਖੀਆਂ ਦੀ ਗੱਲ ਸੁਣ ਕੇ ਜੂੰ ਜਾਂਦੇ ਸਨ। ਉਹਨਾਂ ਬੰਦਿਆਂ ਤੇ ਜਨਾਨੀਆਂ ਜਿਨ੍ਹਾਂ ਦੇ ਬੱਚਿਆਂ ਵਿੱਚੋਂ ਕੋਈ ਇੱਕ ਉਹਨਾਂ ਦੇ ਵੇਖਦਿਆਂ ਉਹਨਾਂ ਦੀ ਝੋਲੀ ਵਿੱਚ ਮੋਇਆ ਸੀ, ਉਹ ਤੇ ਢਾਵਾਂ ਮਾਰ ਰੋਣ ਲੱਗ ਪਏ। ਸਮਝੋ ਬਈ ਪੱਖੀਆਂ ਦੇ ਇਸ ਦੁੱਖ ਦਾ ਪਤਾ ਲੱਗਣ ਮਗਰੋਂ ਪਿੰਡ ਵਾਲਿਆਂ ਨੇ ਮਰੇ ਪੱਖੀਆਂ ਦੀ ਫੂੜੀ ਪਾ ਲਈ। ਸੱਚੀ ਗੱਲ ਹੈ, ਬੋੜ ਦੀ ਕਹਾਣੀ ਸੁਣ ਕੇ ਪਤਾ ਲੱਗਦਾ ਹੈ ਕਿ ਉਹ ਬੋੜ ਤਾਰੀਖੀ ਆ ਤੇ ਉਸ ਤੋਂ ਤਾਰੀਖ ਦੇ ਵਾਕਿਆ ਯਾਦ ਰੱਖਣਾ ਕੋਈ ਮਾੜੀ ਗੱਲ ਵੀ ਨਹੀਂ ਆਈ। ਹਰ ਸਾਲ ਤਰ੍ਹਾਂ ਬੋੜ ਡਿੱਗਣ ਵਾਲੇ ਸਾਲ ਵੀ ਪਿੰਡ ਵਿੱਚ ਕਈ ਵਿਆਹ ਹੋਏ। ਵਿਆਹ ਮਗਰੋਂ ਬਾਲ ਜੰਮਣ ਦੀ ਉਡੀਕ ਸਾਰੇ ਮਹੱਲੇ ਵਾਲਿਆਂ ਨੂੰ ਕਿ ਸਾਰੇ ਪਿੰਡ ਨੂੰ ਹੁੰਦੀ ਏ। ਨਵਿਆਂ ਵਿਆਹਾਂ ਵਿੱਚੋਂ ਜਿਸ ਜੋੜੀ ਦੀ ਸਭ ਤੋਂ ਪਹਿਲੇ ਜੋੜੀ ਇੱਕ ਪੁੱਤਰ ਨਾਲ ਭਰਨ ਹੋਈ, ਉਸ ਨੇ ਉਸ ਦਾ ਨਾਂ ਰੱਖਿਆ ਅਮਾਨਤ, ਜਿਹੜਾ ਜਾਬੀ ਮਾਨਤਾ ਬਣ ਗਿਆ।